ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਤੇ ਦੋਸਤੋ ਅੱਜ ਅਸੀਂ ਪਹੁੰਚੇ ਹੋਏ ਹਾਂ ਲੋਗਨ ਬੈਸਟ ਕਮਿਊਨਿਟੀ ਸੈਂਟਰ ਹਿਲਕ੍ਰੈਸਟ ਦੇ ਵਿੱਚ, ਜਿੱਥੇ ਕਿ ਮਾਝਾ ਯੂਥ ਕਲੱਬ ਦੇ ਵੱਲੋਂ ਆਪਣਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਜਾ ਰਿਹਾ, ਜਿੱਥੇ ਕਿ ਬੱਚਿਆਂ ਦੇ ਵੱਲੋਂ ਬਹੁਤ ਵੱਖ-ਵੱਖ ਤਰ੍ਹਾਂ ਦੀਆਂ ਵੰਨਗੀਆਂ ਜਿਹੜੀਆਂ ਆ ਕੀਤੀਆਂ ਜਾ ਰਹੀਆਂ ਆ ਤੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਲਈ ਇਹ ਕਲੱਬ ਸਦਾ ਤਤਪਰ ਰਿਹਾ ਆ। ਇਸ ਤੋਂ ਇਲਾਵਾ ਫੰਡ ਰੇਜ਼ਿੰਗ ਦੇ ਕੋਈ ਵੀ ਪ੍ਰੋਗਰਾਮ ਹੋਵੇ ਜਾਂ ਬਲੱਡ ਕਲੈਕਸ਼ਨ ਕਰਨੀ ਹੋਵੇ, ਇਹ ਜਿਹੜਾ ਕਲੱਬ ਆ ਬਹੁਤ ਵੱਧ ਚੜ੍ਹ ਕੇ ਹਿੱਸਾ ਲੈਂਦਾ। ਤੇ ਅਸੀਂ ਇੰਡੋਸ ਟੀਵੀ ਦੇ ਵੱਲੋਂ ਮੁਬਾਰਕਬਾਦ ਦਿੰਦੇ ਹਾਂ ਸਾਰੇ ਕਲੱਬ ਮੈਂਬਰਸ ਨੂੰ, ਪ੍ਰਬੰਧਕਾਂ ਨੂੰ, ਜਿਨ੍ਹਾਂ ਨੇ ਕਿ ਇਹੋ ਜਿਹੇ ਕਲੱਬ ਦੇ ਜ਼ਰੀਏ ਸਮਾਜ ਸੇਵਾ ਦਾ ਇੱਕ ਨਵਾਂ ਪੈਂਤਰਾ ਜਿਹੜਾ ਆ ਉਹ ਤੋਰਿਆ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਸਵਿੰਦਰ ਰਾਣੀਪੁਰ ਜੀ ਵੀ ਪਹੁੰਚੇ ਹੋਏ ਆ, ਮਸ਼ਹੂਰ ਮੰਚ ਸੰਚਾਲਕ ਨੇ। ਤੇ ਅੱਜ ਮੰਚ ਸੰਚਾਲਨ ਦਾ ਕੰਮ ਇਹਨਾਂ ਨੇ ਕਰਨਾ ਆ ਤੇ ਵੱਖ-ਵੱਖ ਜਿਹੜੇ ਗਾਇਕ ਨੇ ਉਹਨਾਂ ਨੂੰ ਵੀ ਲੋਕਾਂ ਦੇ ਰੂਬਰੂ ਜਿਹੜਾ ਕਰਨਾ ਆ। ਤੇ ਜਸਵਿੰਦਰ ਰਾਣੀਪੁਰ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਅੱਜ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਆ, ਕਿੱਦਾਂ ਦਾ ਲੱਗਦਾ ਆ? ਸਭ ਤੋਂ ਪਹਿਲਾਂ ਜੀ ਬਹੁਤ-ਬਹੁਤ ਧੰਨਵਾਦ ਮੈਂ ਕਰਦਾ ਜੀ ਇੰਡੋਸ ਟੀਵੀ ਦੀ ਸਾਰੀ ਟੀਮ ਦਾ, ਦਲਜੀਤ ਸਿੰਘ ਜੀ ਤੇ ਸਾਡੇ ਕੈਮਰਾਮੈਨ ਸਾਹਿਬ, ਬਹੁਤ-ਬਹੁਤ ਧੰਨਵਾਦ ਜੀ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ ਮਾਝਾ ਯੂਥ ਕਲੱਬ ਵੱਲੋਂ ਪੰਜਾਬੀ ਸਕੂਲ ਜਿਹੜਾ ਹੈਗਾ ਆ ਉਹ ਇਹ ਕਰ ਰਹੇ ਨੇ, ਉਹਦਾ ਸਾਰਾ ਆਗਾਜ਼ ਕਰ ਰਹੇ ਨੇ। ਔਰ ਨਾਲ ਦੀ ਨਾਲ ਸੱਭਿਆਚਾਰਕ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਆ ਦੀਵਾਲੀ ਦੇ ਸੰਬੰਧ ਵਿੱਚ। ਦੀਵਾਲੀ ਜਿਹੜਾ ਖੁਸ਼ੀਆਂ ਦਾ ਤਿਉਹਾਰ ਹੈ ਜੀ, ਸਾਰਿਆਂ ਦਾ ਸਾਂਝਾ ਤਿਉਹਾਰ ਹੈ। ਸੋ ਇਹ ਸਾਰੀਆਂ ਖੁਸ਼ੀਆਂ ਸਾਨੂੰ ਰਲ ਮਿਲ ਕੇ ਮਨਾਉਣੀਆਂ ਚਾਹੀਦੀਆਂ। ਤੇ ਨਾਲ ਦੀ ਨਾਲ ਜਿਹੜਾ ਹੈਗਾ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿੰਨਾ ਕੁ ਹੁਣ ਤੱਕ ਪ੍ਰੋਗਰਾਮ ਚੱਲ ਚੁੱਕਾ, ਜੋ ਮੈਂ ਦੇਖਿਆ ਉਹਦੇ ਵਿੱਚ ਜਿਵੇਂ ਇੱਕ ਛੋਟੇ ਬੱਚਿਆਂ ਨੂੰ ਲੈ ਕੇ ਪੰਜਾਬੀ ਸੱਭਿਆਚਾਰ ਦੀਆਂ ਜਾਂ ਪੰਜਾਬੀ ਤਿਉਹਾਰ ਜਾਂ ਪੰਜਾਬੀ ਰਸਮਾਂ ਜਿਹੜੀਆਂ ਨੇ ਵਿਆਹ ਸ਼ਾਦੀਆਂ ਤੋਂ ਲੈ ਕੇ, ਉਹ ਕਾਫੀ ਵੰਨਗੀਆਂ ਜਿਹੜੀਆਂ ਦੇਖਣ ਨੂੰ ਮਿਲੀਆਂ ਆ, ਜਿਹੜੀਆਂ ਕਿ ਮੈਂ ਸ਼ਾਇਦ ਇਹ ਕਹਿੰਦਾ ਕਿ ਮੈਨੂੰ ਬ੍ਰਿਸਬੇਨ ਦੇ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲੀਆਂ। ਸੋ ਮਾਝਾ ਯੂਥ ਕਲੱਬ ਬਹੁਤ ਵਧਾਈ ਦੀ ਪਾਤਰ ਹੈ। ਇਹਦਾ ਹਰ ਇੱਕ ਮੈਂਬਰ ਜਿਹਨੇ ਕਿ ਮੈਨੂੰ ਲੱਗਦਾ ਪ੍ਰੋਗਰਾਮ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ, ਸੋ ਸਾਰੇ ਵਧਾਈ ਦੇ ਪਾਤਰ ਨੇ। ਸੋ ਸਾਡੀਆਂ ਸਤਿਕਾਰਯੋਗ ਭੈਣਾਂ, ਮਾਤਾਵਾਂ, ਬਜ਼ੁਰਗ, ਇਸ ਨੌਜਵਾਨ ਬੱਚੇ ਇਸ ਪ੍ਰੋਗਰਾਮ ਦੇ ਵਿੱਚ ਆਏ ਹੋਏ ਹਨ, ਜੋ ਕਿ ਬਹੁਤ ਹੀ ਚੰਗੀ ਗੱਲ ਹੈ। ਔਰ ਇਹੋ ਜਿਹਾ ਪ੍ਰੋਗਰਾਮ ਮੈਂ ਆਸ ਕਰਦਾ ਕਿ ਸਾਡੇ ਬ੍ਰਿਸਬੇਨ ਦੇ ਵਿੱਚ ਅਗਰ ਇਸ ਪ੍ਰੋਗਰਾਮ ਤੋਂ ਬਾਅਦ ਇਹੋ ਜਿਹਾ ਪ੍ਰੋਗਰਾਮ ਹੁੰਦੇ ਆ ਤਾਂ ਸਾਡੀ ਕਮਿਊਨਿਟੀ ਲਈ, ਸਾਡੇ ਪੰਜਾਬੀ ਸੱਭਿਆਚਾਰ ਲਈ, ਸਾਡੇ ਸਾਰੀ ਕਮਿਊਨਿਟੀ ਲਈ ਬਹੁਤ ਹੀ ਜ਼ਿਆਦਾ ਜਿਹੜਾ ਲਾਹੇਵੰਦ ਹੋ ਸਕਦੇ ਆ। ਤੇ ਬਹੁਤ-ਬਹੁਤ ਧੰਨਵਾਦ ਰਾਣੀਪੁਰ ਸਾਹਿਬ, ਕੁਝੇ ਜਿ ਸਮੁੰਦਰ ਬੰਦ ਕਰ ਦਿੱਤਾ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਥੋੜੇ ਸ਼ਬਦਾਂ ਦੇ ਵਿੱਚ ਕਹਿ ਦਿੱਤੀਆਂ। ਨਾਲ ਆਪਣੇ ਬੱਲ ਸਾਹਿਬ ਵੀ ਹੈਗੇ ਆ। ਬੱਲ ਸਾਹਿਬ ਵੈਸੇ ਖੇਡਾਂ ਦੇ ਖੇਤਰ ਦੇ ਵਿੱਚ ਜੁੜੇ ਹੋਏ ਆ ਤੇ ਮਾਝਾ ਯੂਥ ਕਲੱਬ ਕਿਉਂਕਿ ਖੇਡਾਂ ਦੇ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ। ਸਿੱਖ ਗੇਮਸ ਦੇ ਵਿੱਚ ਬਹੁਤ ਆਲੇ ਦਰਜੇ ਦੀਆਂ ਜਿਹੜੀਆਂ ਉਹਨਾਂ ਦੀ ਪਰਫਾਰਮੈਂਸ ਰਹੀ ਆ। ਤੇ ਬੱਲ ਸਾਹਿਬ ਤੇ ਅੱਜ ਕਲਚਰਲ ਐਕਟੀਵਿਟੀ ਦੇ ਨਾਲ ਵੀ ਜੁੜੇ ਹੋਏ ਆ, ਦੋਨਾਂ ਦੇ ਨਾਲ ਕਿੱਦਾਂ ਤਾਲਮੇਲ ਬਣਾ ਲੈਂਦੇ ਆ? ਵੇਖੋ ਭਾਜੀ, ਇਹ ਜੋ ਕੁਝ ਵੀ ਹੈ ਵਲੰਟੀਅਰ ਵਰਕ ਕਰਕੇ ਮੇਰੇ ਇਕੱਲੇ ਨਾਲ ਨਹੀਂ ਹੁੰਦਾ ਜੀ, ਇਹ ਸਾਰਿਆਂ ਦੀ ਮਿਹਨਤ ਸਦਕਾ ਰਲ ਕੇ ਸਾਰਿਆਂ ਨਾਲ ਹੁੰਦਾ ਜੀ। ਦੇਖੋ ਜੀ, ਜਿੰਨੇ ਸਾਡੇ ਵਲੰਟੀਅਰ ਆ ਸਾਰੇ, ਕੋਈ ਕਿਸੇ ਤਰ੍ਹਾਂ ਦੀ ਵੀ ਹੈਲਪ ਦੀ ਲੋੜ ਆ, ਸਾਰੇ ਰਲ ਕੇ ਇਹ ਸਾਡਾ ਘੱਟੋ ਘੱਟ 60 ਜਾਣਿਆਂ ਪਲੱਸਾਂ ਦਾ ਹੈਗਾ ਵਾ ਜਿਹੜਾ ਵਾ ਕਲੱਬ ਆ, ਜਿਹੜੇ ਵਲੰਟੀਅਰ ਵਰਕ ਕਰਦੇ ਆ। ਸਾਡਾ ਐਨੂਅਲ ਪੰਜਾਬੀ ਫੰਕਸ਼ਨ, ਬਲੱਡ ਡੋਨੇਸ਼ਨ ਜਾਂ ਐਥਲੈਟਿਕ ਦਾ ਈਵੈਂਟ ਜਾਂ ਕੋਈ ਵੀ ਖੇਡਾਂ ਦਾ ਸਿੱਖ ਗੇਮਾਂ ਦੇ ਵਿੱਚ ਜੋ ਸਾਰਾ ਕੁਝ ਆ, ਉਹ ਸਾਰਿਆਂ ਦੀ ਰਲ ਕੇ ਮਿਹਨਤ ਦੇ ਸਦਕਾ ਹੁੰਦਾ। ਕੋਈ ਇੱਕ ਜਣਾ ਇਕੱਲਾ ਕਦੀ ਵੀ ਨਹੀਂ ਕਰ ਸਕਦਾ ਜੀ। ਇਸ ਲਈ ਸਾਰਿਆਂ ਦਾ ਬਿਲਕੁਲ ਤੁਹਾਡਾ ਵੀ ਬਹੁਤ ਥੈਂਕ ਯੂ ਆ। ਤੁਸੀਂ ਵੀ ਸਾਡਾ ਹਰ ਵੇਲੇ ਤੁਸੀਂ ਸਾਡੀ ਸਪੋਰਟ ਕਰਦੇ ਜੋ, ਹਰ ਵੇਲੇ ਤੁਸੀਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਜੀ। ਥੈਂਕ ਯੂ ਜੀ, ਤੁਹਾਡੀ ਬਹੁਤ ਮਿਹਰਬਾਨੀ ਤੁਹਾਡੀ। ਦੋਸਤੋ ਬਹੁਤ ਮਜ਼ਾ ਆ ਰਿਹਾ, ਬਹੁਤ ਵਧੀਆ ਵੰਨਗੀਆਂ ਜਿਹੜੀਆਂ ਬੱਚਿਆਂ ਨੇ ਕੀਤੀਆਂ ਆ। ਕੁਇਜ਼ ਕੰਪੀਟੀਸ਼ਨ ਹੋਇਆ ਆ, ਨਾਚ ਦੇ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਹੋਏ ਆ। ਇੱਕ ਬਹੁਤ ਵੱਡਾ ਪ੍ਰੋਗਰਾਮ ਕਹਿ ਲਓ ਕਿ ਇੱਥੇ ਹੋਇਆ ਆ, ਜਿਹੜਾ ਕਿ ਬੱਚਿਆਂ ਨੂੰ ਵੀ ਸਮਰਪਿਤ ਆ ਤੇ ਨਾਲ ਦੀ ਨਾਲ ਜਿਹੜੇ ਬਜ਼ੁਰਗ ਆ ਉਹਨਾਂ ਨੇ ਬੜਾ ਲੁਤਫ ਜਿਹੜਾ ਇਸ ਪ੍ਰੋਗਰਾਮ ਦਾ ਉਠਾਇਆ। ਪਰ ਐਡੇ ਵੱਡੇ ਪ੍ਰੋਗਰਾਮ ਨੂੰ ਅਰੇਂਜ ਕਰਨ ਦੇ ਲਈ ਬਹੁਤ ਵੱਡੀ ਇੱਕ ਹਿਊਮਨ ਫੋਰਸ ਦੀ ਲੋੜ ਪੈਂਦੀ ਆ ਤੇ ਉਹਦੇ ਲਈ ਆ ਸਾਡੇ ਵਧਾਈ ਦੇ ਪਾਤਰ ਸਾਰੇ ਪ੍ਰਬੰਧਕ, ਇਹ ਸਾਰੇ ਜਿਹੜੇ ਸਾਡੇ ਦੋਸਤ ਭਰਾ ਮਿੱਤਰ ਜਿਹੜੇ ਖੜੇ ਨੇ, ਇਹ ਮਾਝਾ ਯੂਥ ਕਲੱਬ ਦੇ ਮੈਂਬਰਸ ਨੇ, ਜਿਨ੍ਹਾਂ ਦੇ ਬਦੌਲਤ ਇਹ ਤਨ ਤੋਂ ਵੀ, ਮਨ ਤੋਂ ਵੀ ਤੇ ਧਨ ਤੋਂ ਵੀ ਹਰ ਤਰ੍ਹਾਂ ਦੇ ਨਾਲ ਮਦਦ ਜਿਹੜੀ ਆ ਕਰਦੇ ਆ। ਚਾਹੇ ਉਹ ਖੂਨਦਾਨ ਕੈਂਪ ਹੋਵੇ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਜਿਹੜੀ ਸੇਵਾ ਹੋਵੇ, ਉਹ ਅੱਗੇ ਵੱਧ ਕੇ ਚੱਲਦੇ ਆ। ਤੇ ਨਾਲ ਪੰਜਾਬੀ ਸਕੂਲ ਵੀ ਚਲਾਉਂਦੇ ਆ ਤੇ ਗੇਮਾਂ ਦੇ ਵਿੱਚ ਵੀ ਬੱਚਿਆਂ ਨੂੰ ਜਿਹੜੇ ਆ ਸਹਿਯੋਗ ਦਿੰਦੇ ਆ ਤਾਂ ਕਿ ਉਹ ਅੱਗੇ ਵੱਧ ਸਕਣ।
ਤੇ ਚਲੋ ਆਪਾਂ ਗੱਲਬਾਤ ਜਿਹੜੀ ਕਰਦੇ ਆ ਅਮਨ ਸ਼ੀਨਾ ਭਾਜੀ ਆਪਣੇ ਨਾਲ ਆ। ਤੇ ਸ਼ੀਨਾ ਸਾਹਿਬ ਤੁਸੀਂ ਜਿਹੜਾ ਆ ਸਾਰੇ ਕਲੱਬ ਦੇ ਵੱਲੋਂ ਕੁਝ ਕਹਿਣਾ ਚਾਹੋ? ਸਭ ਤੋਂ ਪਹਿਲਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਇੰਡੋਜ਼ ਟੀਵੀ ਵਾਲਿਆਂ ਦਾ। ਤੁਸੀਂ ਆਲਵੇਜ਼ ਸਾਰੇ ਪ੍ਰੋਗਰਾਮ ਸਾਡੇ ਕਵਰ ਕਰਦੇ ਜੇ ਤੇ ਬਹੁਤ ਤੁਹਾਡਾ ਥੈਂਕ ਯੂ ਤੁਹਾਡਾ ਸਾਰੀ ਟੀਮ ਦਾ। ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਪ੍ਰੋਗਰਾਮ ਕਵਰ ਕਰਦੇ ਜੇ। ਤੇ ਦੂਜਾ ਸਾਡਾ ਮਾਝਾ ਯੂਥ ਕਲੱਬ ਦੇ ਸਾਰੇ ਹੀ ਵਲੰਟੀਅਰ ਸਾਰੇ ਹੀ ਆਪਣੀਆਂ ਆਪਣੀਆਂ ਰਿਸਪੌਂਸਿਬਿਲਟੀਆਂ ਬੜੇ ਧਿਆਨ ਨਾਲ ਸਾਂਭਦੇ ਨੇ। ਬਹੁਤ ਹੀ ਵਧੀਆ ਉਪਰਾਲਾ ਆ ਤੇ ਪੰਜਾਬੀ ਦੇ ਨਾਲ ਜੁੜਨ ਦਾ ਸਾਡੇ ਬੱਚਿਆਂ ਨੇ ਅੱਜ ਤੁਸੀਂ ਅੰਦਰ ਵੇਖਿਆ ਸਾਰਿਆਂ ਨੇ ਕਿ ਬਹੁਤ ਵਧੀਆ ਪ੍ਰੋਗਰਾਮ ਕੀਤਾ ਆ। ਤੇ ਬਹੁਤ ਸਾਰਿਆਂ ਦਾ ਥੈਂਕ ਯੂ। ਅਸੀਂ ਸਾਰਿਆਂ ਦਾ ਹੱਥ ਜੋੜ ਕੇ ਸ਼ੁਕਰੀਆ ਕਰਦੇ ਹਾਂ ਕਿ ਜਿਹੜੀਆਂ ਫੈਮਲੀਆਂ ਆਈਆਂ ਨੇ ਜਿਨ੍ਹਾਂ ਨੇ ਸਾਰੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਆ ਤੇ ਸਾਰਿਆਂ ਦਾ ਬਹੁਤ ਬਹੁਤ ਮਿਹਰਬਾਨੀ। ਤੇ ਅਗੇਨਸ ਵਲੰਟੀਅਰ ਦਾ ਕਿਉਂਕਿ ਵਲੰਟੀਅਰ ਨੇ ਇਹਨਾਂ ਨੇ ਬਹੁਤ ਆਪਣਾ ਕੀਮਤੀ ਸਮਾਂ ਕੱਢਿਆ। ਜਿਵੇਂ ਜੱਗਾ ਵੀਰ ਆ, ਨਵਦੀਪ ਆ, ਹੈਪੀ ਵੀਰ, ਇਹ 골ਡ ਕੋਸਟ ਤੋਂ ਆਇਆ ਹੈ। 골ਡ ਕੋਸਟ ਤੋਂ ਆਪਣਾ ਕੀਮਤੀ ਸਮਾਂ ਕੱਢਿਆ ਇਹਨਾਂ ਨੇ ਤੇ ਬਹੁਤ ਹੀ ਸਾਰਿਆਂ ਦੀ ਬਹੁਤ ਮਿਹਰਬਾਨੀ ਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਜੀ। ਤੇ ਕਈਆਂ ਦਾ ਨਾਮ ਜਿਹੜਾ ਨਹੀਂ ਵੀ ਲਿਆ ਹੋਣਾ ਪਰ ਤੁਸੀਂ ਜਿਹੜੇ ਸਰਮੌਰ ਆ ਸਾਡੇ ਤੇ ਤੁਹਾਡਾ ਵੀ ਧੰਨਵਾਦ। ਤੇ ਦੋਸਤੋ ਜਿੱਦਾਂ ਕਹਿ ਲਓ ਕਿ 2:30 ਵਜੇ ਦਾ ਪ੍ਰੋਗਰਾਮ ਸਟਾਰਟ ਹੋਇਆ ਤੇ 7 ਵੱਜ ਗਏ ਆ। ਅਜੇ ਜਿਹੜੇ ਗਾਇਕ ਆ ਕੁਝ ਗਾਉਣਾ ਵੀ ਆ ਉਹਨਾਂ ਨੇ ਪਰ 1 ਮਿੰਟ ਵੀ ਇਦਾਂ ਨਹੀਂ ਲੱਗਾ ਵੀ ਪ੍ਰੋਗਰਾਮ ਬੋਰਿੰਗ ਹੋ ਗਿਆ। ਤੇ ਇਹ ਜਿਹੜਾ ਸਾਰਾ ਸਿਹਰਾ ਆ ਤੁਹਾਡੇ ਪ੍ਰਬੰਧਕਾਂ ਦੇ ਸਿਰ ਦੇ ਉੱਤੇ ਜਾਂਦਾ ਤੇ ਤੁਸੀਂ ਵਧਾਈ ਦੇ ਪਾਤਰ ਹੋ ਕਿਉਂਕਿ ਤੁਸੀਂ ਇਹ ਵੀ ਇੱਕ ਸੇਵਾ ਆ ਹੈ ਨਾ। ਤੇ ਅਸੀਂ ਜਿਹੜਾ ਆ ਸਾਡੇ ਕੋਲ ਸ਼ਬਦ ਹੈ ਨਹੀਂ ਕਿ ਤੁਹਾਡਾ ਕਿਸ ਤਰੀਕੇ ਦੇ ਨਾਲ ਧੰਨਵਾਦ ਕਰੀਏ। ਸਾਰਿਆਂ ਦਾ ਧੰਨਵਾਦ। ਪਰ ਸਭ ਤੋਂ ਜ਼ਿਆਦਾ ਧੰਨਵਾਦ ਤੁਹਾਡਾ ਆ ਕਿ ਇੰਡੋਜ਼ ਟੀਵੀ ਵਾਲੇ ਤੁਸੀਂ ਆਲਵੇਜ਼ ਹਰ ਪ੍ਰੋਗਰਾਮ ਦੇ ਵਿੱਚ ਕਵਰ ਕਰਦੇ ਜੇ ਬ੍ਰਿਸਬਨ ਦੇ ਵਿੱਚ। ਇਹ ਤੁਹਾਡਾ ਬੜੱਪਨ ਹੈ ਜੀ। ਤੇ ਬਹੁਤ ਵਧੀਆ ਲੱਗਦਾ ਆ ਜਦੋਂ ਅਸੀਂ ਤੁਹਾਡੇ ਟੀਵੀ ਦੇ ਰਾਹੀਂ ਸਾਨੂੰ ਲੋਕ ਸੁਣਦੇ ਆ, ਪਬਲਿਕ ਸੁਣਦੀ ਆ ਤੇ ਬਹੁਤ ਵਧੀਆ ਲੱਗਦਾ ਆ। ਥੈਂਕ ਯੂ ਤੁਹਾਡਾ ਇੰਡੋਜ਼ ਟੀਵੀ ਵਾਲਿਆਂ ਦਾ ਅਗੇਨ ਤੇ ਬਹੁਤ ਵਧੀਆ ਪ੍ਰੋਗਰਾਮ ਸੀਗਾ। ਥੈਂਕ ਯੂ ਤੁਹਾਡਾ ਅਗੇਨ। ਪਹਿਲਾ ਸਵਾਲ ਗੁਰਮੀਤ ਟੀਮ ਨੇ ਇੱਕ ਬੋਲੀ ਦੱਸੋ ਸੱਸ ਉੱਤੇ ਭਾਰ। ਆਪਾਂ ਸੁਣਦੇ ਹਾਂ ਬੋਲੀਆਂ ਹਮੇਸ਼ਾ ਨੈਗੇਟਿਵ, ਇਹ ਪੋਜ਼ਿਟਿਵ ਹੋਣੀ ਚਾਹੀਦੀ ਆ। ਸੱਸ ਉੱਤੇ ਸੱਸਾਂ ਹੁੰਦੀਆਂ ਧਰਮ ਦੀਆਂ ਮਾਵਾਂ, ਸੱਸ ਨੂੰ ਨਾ ਬੰਦਾ ਆਖੀਏ। ਸੱਸਾਂ ਹੁੰਦੀਆਂ ਧਰਮ ਦੀਆਂ ਮਾਵਾਂ, ਸੱਸ ਨੂੰ ਨਾ ਬੰਦਾ ਆਖੀਏ। ਸੋਹਣੀ ਦੀ ਨਨਾਣ ਬੜਾ ਕਰਮਾਨ ਤਾਰ, ਜਦੋਂ ਭਾਬੀ ਕਹਿ ਕੇ ਬੁਲਾਉਂਦੀ ਆ। ਸੋ ਰੱਬ ਦੀ ਹੋਏ ਸੋ ਰੱਬ ਦੀ ਬੜਾ ਮਨ ਪਾਉਂਦੀ ਆ। ਸੋ ਰੱਬ ਦੀ ਹੋਏ। ਤੇ ਸਾਡੇ ਸਾਰੇ ਸਤਿਕਾਰਯੋਗ ਇੱਥੇ ਅੰਕਲ ਹੁਣੀ ਆਏ ਹੋਏ ਆ। ਇਹਨਾਂ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਚੱਲਦੀਆਂ ਸੀ ਕਿ ਬੜਾ ਇੰਜੋਏ ਕੀਤਾ ਇਹਨਾਂ ਦੇ ਨਾਲ। ਵੈਸੇ ਤੁਹਾਨੂੰ ਕੀ ਲੱਗਦਾ ਆ ਇੱਥੇ ਜਿੰਨੇ ਭੰਗੜੇ ਦੇ ਵੀ ਇੱਥੇ ਪ੍ਰੋਗਰਾਮ ਹੋਇਆ ਬੜਾ ਇੱਕ ਵੈਸੇ ਤਾਂ ਲੰਬਾ ਪ੍ਰੋਗਰਾਮ ਸੀ ਪਰ ਫਿਰ ਵੀ ਬਹੁਤ ਲੁਤਫ ਉਠਾਇਆ। ਇੱਥੇ ਆ ਕੇ ਉੱਥੇ ਦੇ ਤੇ ਇੱਥੇ ਦੇ ਕੀ ਫਰਕ ਦੇਖਿਆ ਤੁਸੀਂ? ਹਾਂ ਨਹੀਂ ਮੈਨੂੰ ਤੇ ਇੱਥੇ ਉਹ ਮੈਂ ਵੇਖਿਆ ਮਤਲਬ ਇੱਕ ਕਿਸਮ ਦਾ ਕੀ ਆਂਦੇ ਕਿ ਮਿਨੀ ਪੰਜਾਬ ਹੀ ਲੱਗ ਰਿਹਾ। ਤੇ ਬੜੀ ਖੁਸ਼ੀ ਹੋਈ ਇੱਥੇ ਆਣ ਕੇ ਵੀ ਇੱਥੇ ਆਣ ਕੇ ਸਾਡੇ ਮੇਰਾ ਇੱਥੇ ਬ੍ਰਿਸਬੇਨ ਨਹੀਂ, ਸਿਡਨੀ, ਮੈਲਬੌਰਨ ਇੱਥੇ ਵੀ ਪੰਜਾਬੀਆਂ ਨੇ ਇੱਕ ਨਵਾਂ ਪੰਜਾਬ ਵਸਾ ਰਿਹਾ ਹੈ। ਤੇ ਇਸੇ ਤਰ੍ਹਾਂ ਹੀ ਮੇਰੀਆਂ ਸ਼ੁਭ ਕਾਮਨਾਵਾਂ ਨੇ ਵੀ ਬੱਚੇ ਆਪਣਾ ਚੰਗੀ ਸੇਵਾ ਕਰਕੇ ਆਪਣਾ ਪੰਜਾਬ ਦੇ ਤੇ ਮੋਢੇ ਇਹਨਾਂ ਦਾ ਹੈਗਾ ਹੀ ਆ। ਜਿੱਥੇ ਰਹਿੰਦੇ ਉਸ ਦੇਸ਼ ਦੀ ਵੀ ਇਹ ਆਪਣੇ ਠੀਕ ਭਾਵਨਾ ਨਾਲ ਸੇਵਾ ਕਰਕੇ ਤੇ ਪੰਜਾਬ ਦਾ ਨਾਂ ਉੱਚਾ ਕਰਨ ਤੇ ਆਪਣੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਚੱਲ ਕੇ ਗੁਰੂ ਸਾਹਿਬਾਨ ਦਾ ਜਿਹੜਾ ਸੰਦੇਸ਼ ਆ ਸੰਵਾਦ ਦਾ ਇਹ ਉਸ ਦੇ ਉੱਤੇ ਜ਼ੋਰ ਦੇ ਕੇ ਆਪਣਾ ਕਰਵਾ ਕੇ ਤੇ ਇਸੇ ਤਰ੍ਹਾਂ ਹੀ ਇਹ ਯਤਨ ਜਾਰੀ ਰੱਖਣ। ਮੈਂ ਪੰਜਾਬ ਦੀਆਂ ਵੱਡੀਆਂ ਸਿੱਖ ਸੰਸਥਾਵਾਂ ਸ਼੍ਰੋਮਣੀ ਕਮੇਟੀ ਤੇ ਚੀਫ ਖਾਲਸਾ ਦੀਵਾਨ ਨੂੰ ਵੀ ਜਿਹੜਾ ਅਪੀਲ ਕਰਨਾ ਹੈ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਉਹ ਪੰਜਾਬੀਅਤ ਦੀ ਸੇਵਾ ਕਰ ਰਹੇ ਆ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਹੋਰ ਇਹਨਾਂ ਨੂੰ ਕਿਸੇ ਆਰਥਿਕ ਸਹਾਇਤਾ ਦੀ ਲੋੜ ਨਹੀਂ। ਇਹ ਸਮਾਗਮ ਰਚ ਕੇ ਤੇ ਇਹਨਾਂ ਦਾ ਜਿਹੜਾ ਸਹਿਯੋਗ ਦੇਣ ਤੇ ਇਹਨਾਂ ਨੂੰ ਹੋਰ ਲਿਟਰੇਚਰ ਦੇ ਕੇ ਉਤਸ਼ਾਹਿਤ ਕਰਨ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
ਤੇ ਮਾਝਾ ਯੂਥ ਕਲੱਬ ਦੇ ਡਿਜੀਟਲ ਕੰਮ ਜਾਂ ਟੈਕਨੀਕਲ ਸਪੋਰਟ ਦੇ ਲਈ ਹਰਿੰਦਰ ਬਿਰਕ ਹੋਣੀ ਬਹੁਤ ਜ਼ਿਆਦਾ ਕੰਮ ਕਰਦੇ ਆ। ਸਾਡੇ ਬਿਰਕ ਭਾਜੀ ਇਹਨਾਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਤੇ ਧਨ ਵੱਲੋਂ ਮਨ ਵੱਲੋਂ ਬਹੁਤ ਇਹ ਜਿਹੜਾ ਮਦਦ ਆ ਉਹ ਕਰਦੇ ਆ ਤੇ ਨਾਲ ਨਾਲ ਉਹਨਾਂ ਦਾ ਫਰਜ਼ੰਦ ਆ ਹਰਿੰਦਰ ਬਿਰਕ ਪਹਿਲਾਂ ਤਾਂ ਧੰਨਵਾਦ ਆ ਕਿ ਇੱਥੇ ਆ ਕੇ ਵੀ ਤੁਸੀਂ ਜੁੜੇ ਹੋਏ ਹੋ ਕਿ ਮਾਝਾ ਯੂਥ ਕਲੱਬ ਦੇ ਨਾਲ ਜੁੜਨ ਦਾ ਕਾਰਨ ਕੀ ਹੋਇਆ, ਕਿਉਂਕਿ ਅੱਜ ਦੇ ਜਿਹੜੇ ਯੰਗ ਆ ਉਹਨਾਂ ਦੇ ਤੇ ਜਿਹੜੀ ਆ ਰੂਟੀਨ ਹੁੰਦੇ ਉਹ ਵੱਖਰੇ ਆ, ਸ਼ੌਂਕ ਵੱਖਰੇ ਆ ਚੈਰਿਟੀ ਦੇ ਨਾਲ ਜੋੜਨਾ, ਕਿਉਂਕਿ ਮੈਂ ਪਹਿਲਾਂ ਵੀ ਦੇਖਿਆ ਚਾਹੇ ਉਹ ਬਲੱਡ ਡੋਨੇਸ਼ਨ ਦਾ ਹੋਵੇ, ਤੁਸੀਂ ਬਹੁਤ ਕੰਮ ਕਰਦੇ ਆ, ਕਿੱਦਾਂ ਇੱਧਰ ਨੂੰ ਸਬੱਬ ਬਣਿਆ? ਵੈਲ ਸ਼ੁਰੂ ਹੋਈ ਮੇਰੀ ਓਬਵੀਅਸਲੀ ਜੋ ਘਰੋਂ ਮੈਨੂੰ ਸਿੱਖਿਆ ਮਿਲੀ ਹੈ, ਜੋ ਮੋਟੀਵੇਸ਼ਨ ਮਿਲੀ ਆ ਸੋਸਾਇਟੀ ਦੇ ਕੰਮ ਕਰਨ ਦੀ, ਥੋੜ੍ਹੇ ਸੋਸ਼ਲ ਵਰਕ ਕਰਨ ਦੀ, ਅਤੇ ਫਿਰ ਯੂਨੀ ਵਿੱਚ ਵੀ ਮੈਂ ਕਾਫੀ ਆਰਗੇਨਾਈਜੇਸ਼ਨਸ ਨਾਲ ਪਾਰਟੀਸਪੇਟ ਕੀਤਾ। ਫਿਰ ਜਿੱਦਾਂ ਕੰਮ 'ਤੇ ਵੀ ਮੈਂ ਜਿੱਥੇ ਕੰਮ ਕਰਦਾ ਵਾਂ ਨੈਸ਼ਨਲ ਕਮਿਊਨਿਟੀ ਲੀਡ ਹੈਗਾ ਵਾ ਬੋਇੰਗ ਡਿਫੈਂਸ ਆਸਟ੍ਰੇਲੀਆ ਦਾ, ਅਤੇ ਇੱਦਾਂ ਕਰਦੇ ਕਰਦੇ ਕਿਤੇ ਮੈਨੂੰ ਮਹਿਸੂਸ ਹੋਇਆ ਕਿ ਕਿਉਂ ਨਾ ਆਪਣੀ ਕਮਿਊਨਿਟੀ ਲਈ ਵੀ ਕੁਝ ਕੀਤਾ ਜਾਵੇ। ਇੱਕ ਘਾਟ ਮਹਿਸੂਸ ਹੋਈ ਸੀਗੀ ਅਤੇ ਫਿਰ ਮੈਨੂੰ ਇੱਦਾਂ ਹੀ ਕਿਸੇ ਥਰੂ ਪਤਾ ਲੱਗਾ ਮਾਝਾ ਯੂਥ ਕਲੱਬ ਦਾ, ਅਤੇ ਜਿੰਨੇ ਵੀ ਉਹ ਕਰਦੇ ਹੈਗੇ ਆ ਇਵੈਂਟਸ ਆਰਗੇਨਾਈਜ਼ ਆਪਣੀ ਕਮਿਊਨਿਟੀ ਨੂੰ ਗਰੋ ਕਰਨ ਲਈ, ਸਪੋਰਟਸ ਐਂਡ ਹੈਲਥ ਨੂੰ ਪ੍ਰਮੋਟ ਕਰਨ ਲਈ, ਤਾਂ ਮੈਨੂੰ ਲੱਗਾ ਕਿ ਉਹ ਇੱਕ ਗੁੱਡ ਆਊਟਲੈਟ ਆ ਜਿੱਥੇ ਮੈਂ ਆਪਣੀ ਕ੍ਰੀਏਟਿਵ ਐਨਰਜੀ ਯੂਜ਼ ਕਰ ਸਕਦਾ ਵਾਂ ਔਰ ਉਹਦੇ ਨਾਲ ਆਪਣੀ ਕਮਿਊਨਿਟੀ ਦੀ ਹੈਲਪ ਕਰ ਸਕਦਾ ਹਾਂ ਔਰ ਨਾਲ ਦੇ ਨਾਲ ਆਪ ਵੀ ਗਰੋ ਕਰ ਸਕਦਾ ਹਾਂ। ਤੇ ਕੀ ਪਲਾਨ ਆ ਅੱਗੇ ਕਿ ਮੈਂ ਯਾਰ ਆ ਵੀ, ਕਿਉਂਕਿ ਹਮੇਸ਼ਾ ਮਨ 'ਚ ਇੱਕ ਚੱਲਦਾ ਹੁੰਦਾ ਹੈ ਨਾ, ਤੇ ਉਹ ਕੀ ਪਲਾਨ ਆ ਵੀ ਮਾਝਾ ਯੂਥ ਕਲੱਬ ਦੇ ਕਿਸ ਤਰੀਕੇ ਦੇ ਵਿੱਚ ਹੋਰ ਜ਼ਿਆਦਾ ਮੈਂ ਇੰਪਰੂਵਮੈਂਟ ਕਰਵਾ ਸਕਦਾ? ਵੈਲ ਆਈ ਥਿੰਕ ਸ਼ੁਰੂ ਤੋਂ ਹੀ ਪਲਾਨ ਹਮੇਸ਼ਾ ਹੀ ਰਿਹਾ ਕਿ ਆਪਾਂ ਥੋੜ੍ਹਾ ਇੱਕ ਸਿਸਟਮੈਟਿਕ ਫਰੇਮਵਰਕ ਤਿਆਰ ਕਰੀਏ ਕਲੱਬ ਦਾ, ਇੱਕ ਪ੍ਰੋਫੈਸ਼ਨਲਿਜ਼ਮ ਲਿਆਈਏ, ਜਿੰਨੇ ਵੀ ਆਪਣੇ ਇਵੈਂਟਸ ਹੁੰਦੇ ਆ ਆਪਣੀ ਕਮਿਊਨਿਟੀ ਦਾ ਜੋ ਵੀ ਇਵੈਂਟਸ ਉਹਦਾ ਲੈਵਲ ਆਪਾਂ ਰੇਜ਼ ਕਰੀਏ ਥਰੂ ਐਂਡ ਲੀਡ ਥਰੂ ਐਗਜ਼ਾਮਪਲ। ਉਹ ਫਿਰ ਸਾਰਾ ਕੁਝ ਕੋਈ ਵੀ ਇਵੈਂਟ ਆ, ਚਾਹੇ ਉਹ ਬਲੱਡ ਡੋਨੇਸ਼ਨ ਡਰਾਈਵ ਆ, ਚਾਹੇ ਸਿੱਖ ਗੇਮਸ ਆ, ਚਾਹੇ ਕੋਈ ਵੀ ਕਲਚਰਲ ਇਵੈਂਟ ਆ, ਉਹਨੂੰ ਇੱਕ ਪ੍ਰੋਪਰ ਸਿਸਟਮੈਟਿਕ ਵੇ ਨਾਲ ਆਰਗੇਨਾਈਜ਼ ਕਰੀਏ ਤੇ ਉਹ ਫਰੇਮਵਰਕ ਐਸਟੈਬਲਿਸ਼ ਕਰੀਏ। ਤੇ ਹਰਿੰਦਰ ਸਾਡੀਆਂ ਸ਼ੁਭਕਾਮਨਾਵਾਂ ਨਾਲ ਆ ਤੇ ਆਸ ਕਰਦੇ ਆ ਕਿ ਤੂੰ ਇਸੇ ਤਰ੍ਹਾਂ ਜਿਹੜਾ ਹੋਰ ਵੀ ਕੰਮ ਜਿਹੜਾ ਕਰਦਾ ਰਹੇ। ਬਿਲਕੁਲ ਜੀ। ਸਿੱਖ ਧਰਮ ਦੇ ਮੋਢੀ ਕੌਣ ਸਨ? ਤੁਸੀਂ ਨਾਮ ਲੈਣਾ ਹੈ ਜੀ। ਬਿਲਕੁਲ ਸਹੀ ਜਵਾਬ ਹੈ, ਤਾੜੀ ਲਾਓ। ਸ਼੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਕਿ ਸਿੱਖ ਪੰਥ ਦੀ ਸਥਾਪਨਾ ਕੀਤੀ ਆ ਤੇ ਬਿਆਸ ਟੀਮ ਦਾ ਆਪਣੇ ਹਿੱਸੇ ਦਾ ਸਵਾਲ ਹੈ। ਕੜਾਹ ਪ੍ਰਸ਼ਾਦ ਦੀ ਪ੍ਰਥਾ ਕਿਸ ਨੇ ਚਲਾਈ ਸੀ, ਜਾਂ ਕਹਿੰਦਾ ਕਿ ਲੰਗਰ ਦੀ ਪ੍ਰਥਾ ਕਿਸ ਨੇ ਚਲਾਈ ਸੀ? ਕਿਹੜੇ ਗੁਰੂ ਸਾਹਿਬਾਨ ਉਹਨਾਂ ਨੇ ਚਲਾਈ ਸੀ? ਤੀਜੇ ਗੁਰੂ ਸ਼੍ਰੀ ਗੁਰੂ ਅਮਰਦਾਸ ਉੱਚੀ ਬੋਲੋ। ਤੀਜੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਬਿਲਕੁਲ ਸਹੀ ਜਵਾਬ ਹੈ, ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ। ਨਾਲ ਮੈਂ ਵੀ ਦੱਸਦਾ ਜਾਵਾਂ ਕਿਉਂ ਚਲਾਈ ਸੀ ਵੀ ਉਸ ਵੇਲੇ ਛੂਆ-ਛਾਤ ਬਹੁਤ ਜ਼ਿਆਦਾ ਸੀ, ਭਿੱਖ ਮੰਗਦੇ ਸੀ ਲੋਕ। ਬਰਾਬਰ ਇੱਕ ਪੰਕਤੀ ਦੇ ਵਿੱਚ ਰਾਜਾ ਜਦੋਂ ਮਹਾਰਾਜਾ ਅਕਬਰ ਵੀ ਆਇਆ ਉਹਨੂੰ ਵੀ ਥੱਲੇ ਬਿਠਾ ਲਿਆ ਕਿ ਇੱਕੋ ਥਾਂ ਦੇ ਉੱਤੇ ਬੈਠਣਗੇ। ਬੌਲੀ ਬਣਾਈ ਉੱਥੇ ਗੋਬਿੰਦਵਾਲ ਸਾਹਿਬ ਦੇ ਵਿੱਚ ਕਿ ਇੱਕੋ ਥਾਂ ਤੋਂ ਪਾਣੀ ਪੀਣਗੇ। ਸਰੋਵਰ ਦੀ ਸਥਾਪਨਾ ਕੀਤੀ ਕਿ ਇੱਕੋ ਥਾਂ ਦੇ ਉੱਤੇ ਨਹਾਉਣਗੇ। ਇੱਕ ਇਨਕਲਾਬ ਦੀ ਸਥਾਪਨਾ ਕਰ ਦਿੱਤੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ। ਤੇ ਬਹੁਤ ਧੰਨਵਾਦ ਤੁਹਾਡਾ ਬਿਆਸ ਟੀਮ ਨੇ 2 ਸਵਾਲ ਜਿਹੜੇ ਲਗਾਤਾਰ ਸਹੀ ਦਿੱਤੇ ਆ। ਤੇ ਤੀਜਾ ਸਵਾਲ, ਹਰਮੰਦਰ ਸਾਹਿਬ ਦੀ ਨੀਂਹ ਕਿਸ ਗੁਰੂ ਨੇ ਕਿਸ ਕੋਲੋਂ ਰਖਵਾਈ ਸੀ? ਰਾਵੀ ਟੀਮ ਦਾ ਇਹ ਸਵਾਲ ਹੈ। ਸਾਈ ਲੀਅਰ ਕਿਹੜੇ ਗੁਰੂ ਸਾਹਿਬਾਨ ਨੇ ਰਖਵਾਈ ਸੀ? ਗੁਰੂ ਰਾਮਦਾਸ ਜੀ ਬਿਲਕੁਲ ਸਹੀ ਜਵਾਬ ਹੈ। ਪੰਜਾਬ ਦੇ ਰਾਜ ਪੰਛੀ ਦਾ ਨਾਮ ਤੁਸੀਂ ਦੱਸਣਾ ਹੈ। ਪੰਜਾਬ ਦੇ ਰਾਜ ਪੰਛੀ ਦਾ ਬਾਜ। ਬਿਲਕੁਲ ਸਹੀ ਜਵਾਬ ਹੈ। ਮਾਝਾ ਯੂਥ ਕਲੱਬ ਦੀ ਰੀੜ੍ਹ ਦੀ ਹੱਡੀ ਰਣਜੀਤ ਸਿੰਘ ਗਿੱਲ ਭਾਜੀ, ਜਿੱਦਾਂ ਅਮਨ ਭਾਜੀ ਕਹਿੰਦਾ ਸੀ ਕਿ ਸਾਡੇ ਗੋਲਡਨ ਐਸੈਟ ਆ ਇਹ। ਇਹਨਾਂ ਦੀ ਹਲੀਮੀ, ਇਹਨਾਂ ਦੀ ਭਾਵਕਤਾ, ਇਹਨਾਂ ਦਾ ਸਮਰਪਣ, ਸਾਰਾ ਕੁਝ ਅੱਜ ਸਾਹਮਣੇ ਆਇਆ ਜਦੋਂ ਐਡਾ ਪ੍ਰੋਗਰਾਮ ਜਿਹੜਾ ਆ ਬਹੁਤ ਸਫਲ ਜਿਹੜਾ ਸਿੱਧ ਹੋਇਆ ਬ੍ਰਿਸਬੇਨ ਦੇ ਵਿੱਚ। ਗਿੱਲ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਕਿ ਇੰਨਾ ਸਫਲ ਪ੍ਰੋਗਰਾਮ ਤੁਸੀਂ ਕੀਤਾ। ਤੇ
ਲੱਗਦਾ ਵੀ ਆ ਵੀ ਮਿਹਨਤ ਇੰਨੀ ਜ਼ਿਆਦਾ ਆ, ਥਕਾਵਟ ਵੀ ਹੁਣ ਲੱਗਦੀ ਆ, ਕਈ ਦਿਨਾਂ ਤੁਸੀਂ ਲੱਗੇ ਹੋਏ ਹੋ, ਕਿੰਨੀ ਕੁ ਖੁਸ਼ੀ ਆ? ਪਹਿਲਾਂ ਤੇ ਮੈਂ ਬਹੁਤ ਧੰਨਵਾਦ ਕਰਦਾ ਜੀ ਇੰਡੋਸ ਟੀਵੀ ਦੀ ਸਾਰੀ ਟੀਮ ਦਾ ਜੋ ਇੱਥੇ ਕਵਰੇਜ ਕਰਨ ਪਹੁੰਚੇ ਨੇ। ਬਹੁਤ ਜ਼ਿਆਦਾ ਜੀ ਅਸੀਂ ਕਾਫੀ ਸਾਲਾਂ ਤੋਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਲੱਗੇ ਹੋਏ ਆ, ਪਰ ਇਹ ਮਾਝਾ ਯੂਥ ਕਲੱਬ ਵੱਲੋਂ ਜੋ ਨਵੀਂ ਪਿਰਤ ਪਾਈ ਗਈ ਆ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਪੰਜਾਬੀ ਸਕੂਲ ਖੋਲ੍ਹਿਆ ਗਿਆ ਪਿਛਲੇ 3 ਸਾਲ ਤੋਂ, ਉਸ ਦੇ ਬੱਚੇ ਜੋ ਤੁਸੀਂ ਅੱਜ ਆਪ ਮੁਹਾਰੇ ਵੇਖ ਹੀ ਲਿਆ ਆ, ਉਹਨਾਂ ਨੇ ਕਿਸ ਤਰ੍ਹਾਂ ਵੱਖ-ਵੱਖ ਖੇਤਰਾਂ ਦੇ ਵਿੱਚ ਜੋ ਵੰਨਗੀਆਂ ਪੇਸ਼ ਕੀਤੀਆਂ ਨੇ, ਕਲਚਰ ਕੁਇਜ਼ ਪ੍ਰੋਗਰਾਮ ਜੋ ਅੱਜ ਹੋਏ ਨੇ। ਸੋ ਇਹ ਸਾਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਕਿ ਜੋ ਅਸੀਂ ਇਹ ਪਨੀਰੀ ਲਗਾ ਰਹੇ ਹਾਂ ਉਸ ਨੂੰ ਇਹ ਬੂਰ ਪੈਂਦਾ ਜਾਪ ਰਿਹਾ ਆ। ਸੋ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਸੀਂ ਅੱਜ ਕਵਰੇਜ ਕਰਨ ਪਹੁੰਚੇ ਹੋ। ਤੇ ਅਸੀਂ ਅਖੀਰ ਦੇ ਵਿੱਚ ਮੈਂ ਇਹੀ ਚਾਹਾਂਗਾ ਕਿ ਦੀਵਾਲੀ ਦੀਆਂ ਆਪ ਸਭ ਨੂੰ ਬਹੁਤ ਮੁਬਾਰਕਾਂ। ਇਸੇ ਤਰ੍ਹਾਂ ਹੱਸਦੇ ਵਸਦੇ ਰਹੋ ਤੇ ਇਹ ਮੇਲੇ ਗੇਲੇ ਲੱਗਦੇ ਰਹਿਣ। ਸੋ ਅਖੀਰ ਵਿੱਚ ਮੈਂ ਸਾਰੇ ਜਿੰਨੇ ਵੀ ਸਮਰਥਕ ਸਪੋਰਟਰ ਕਲੱਬ ਮੈਂਬਰ ਤੇ ਉਹਨਾਂ ਦਾ ਧੰਨਵਾਦ ਕਰਦਾ ਨੇ ਜਿਨ੍ਹਾਂ ਨੇ ਇਹ ਅੱਜ ਦਾ ਜੋ ਪ੍ਰੋਗਰਾਮ ਹੈ ਉਹ ਕਾਮਯਾਬ ਬਣਾਇਆ। ਦੋਸਤੋ ਜਿਹੜਾ ਇਹ ਪ੍ਰੋਗਰਾਮ ਆ ਉਹਦੇ ਵਿੱਚ ਬੀਬੀਆਂ ਦਾ ਬਹੁਤ ਵੱਡਾ ਸਹਿਯੋਗ ਆ। ਸਾਡੀਆਂ ਭੈਣਾਂ ਇਹਨਾਂ ਨੇ ਇੰਨਾ ਜ਼ਿਆਦਾ ਮਿਹਨਤ ਕੀਤੀ ਆ, ਚਾਹੇ ਉਹ ਪੰਜਾਬੀ ਸਕੂਲ ਦੇ ਤੌਰ ਦੇ ਉੱਤੇ ਜਿੱਦਾਂ ਪੰਜਾਬੀ ਅੱਜ ਦੇਖੇ ਆ ਬੱਚੇ ਬੋਲਦੇ ਆ, ਲੇਖ ਜਿੱਦਾਂ ਦੇ ਪੜ੍ਹੇ ਆ, ਜਿੱਦਾਂ ਦੇ ਭਾਸ਼ਣ ਹੋਏ ਆ, ਬਲਿਹਾਰੇ ਜਾਂਦੇ ਆ ਇਹਨਾਂ ਦੇ ਉੱਤੇ ਕਿ ਆਪਣੇ ਜਿਹੜੇ ਘਰੋਗੀ ਜਿਹੜੇ ਕੰਮ ਆ ਉਹਨਾਂ ਦੇ ਵਿੱਚੋਂ ਵੀ ਵਿਹਲ ਕੱਢ ਕੇ ਇਹ ਜਿਹੜਾ ਸਮਾਂ ਆ ਬੱਚਿਆਂ ਨੂੰ ਦਿੰਦੀਆਂ ਹਰ ਐਤਵਾਰ। ਤੇ ਸਭ ਤੋਂ ਪਹਿਲਾਂ ਸਾਰੀਆਂ ਭੈਣਾਂ ਦਾ ਬਹੁਤ ਸਵਾਗਤ ਹੈ, ਧੰਨਵਾਦ ਵੀ ਆ ਤੁਹਾਡਾ ਬਣਦਾ ਹੈ ਨਾ। ਤੇ ਚਲੋ ਪਹਿਲਾਂ ਗੱਲਬਾਤ ਕਰਦੇ ਆ ਆਪਾਂ। ਔਖਾ ਨਹੀਂ ਲੱਗਦਾ ਵੀ ਇੰਨਾ ਬੱਚਿਆਂ ਨੂੰ ਇੰਨਾ ਟਾਈਮ ਦੇਣਾ, ਫਿਰ ਘਰ 'ਚੋਂ ਟਾਈਮ ਕੱਢਣਾ, ਕਿੱਦਾਂ ਲੱਗਦਾ? ਕਿਉਂਕਿ ਵੀਰ ਜੀ ਜੌਬ ਕਰੀਦੀ ਆ, ਮੰਡੇ ਟੂ ਫਰਾਈਡੇ ਜੌਬ ਹੁੰਦੀ ਆ, ਤੇ ਜਦੋਂ ਆਉਂਦਾ ਹੈ ਸ਼ਨੀਵਾਰ ਉਦੋਂ ਆਪਣੇ ਆਪ ਹੀ ਮਨ ਵਿੱਚ ਇੱਕ ਕਸ਼ਿਸ਼ ਜੀ ਹੁੰਦੀ ਆ ਕਿ ਅੱਜ ਪੰਜਾਬੀ ਕਲਾਸ 'ਚ ਜਾਣਾ ਹੈ, ਕਿਉਂਕਿ ਉਹ ਬਿਲਕੁਲ ਮਾਹੌਲ ਚੇਂਜ ਹੋ ਜਾਂਦਾ। ਇੱਕ ਅਸੀਂ ਪੰਜਾਬ ਦੇ ਨਾਲ ਜੁੜੇ ਆ, ਉਤੋਂ ਅਸੀਂ ਆਪਣੇ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੇ ਆ। ਉਹ ਸੱਭਿਆਚਾਰ ਦੇ ਨਾਲ ਜੁੜਨ ਕਰਕੇ ਜਿਹੜਾ ਆ ਉਹ ਮਨ ਦੇ ਵਿੱਚ ਉਤਸ਼ਾਹ ਹੁੰਦਾ ਕਿ ਅਸੀਂ ਬੱਚਿਆਂ ਨੂੰ ਆਪਣੀ ਪੰਜਾਬੀ ਭਾਸ਼ਾ ਦੇ ਨਾਲ ਜੋੜੀਏ। ਤੇ ਜਦੋਂ ਸਾਡੇ ਬੱਚੇ ਸਾਨੂੰ ਬਹੁਤ ਹੀ ਵਧੀਆ ਰਿਸਪੌਂਸ ਦਿੰਦੇ ਆ ਤੇ ਸਾਨੂੰ ਆਪਣੇ ਆਪ ਹੀ ਅੰਦਰੀ ਫਖਰ ਮਹਿਸੂਸ ਹੁੰਦਾ ਜਦੋਂ ਸਾਡੇ ਬੱਚੇ ਕੁਝ ਸਿੱਖ ਕੇ ਕੁਝ ਬੋਲਦੇ ਨੇ, ਤੇ ਸਾਨੂੰ ਇਦਾਂ ਲੱਗਦਾ ਵੀ ਸਾਡਾ ਬਚਪਨ ਸਾਡੇ ਅੱਗੇ ਆ ਗਿਆ ਆ। ਸਾਨੂੰ ਬਹੁਤ ਵਧੀਆ ਲੱਗਦਾ ਜੀ। ਤੇ ਅਸੀਂ ਦੇਖਿਆ ਤੁਸੀਂ ਤਾਂ ਐਕਟਿੰਗ ਵੀ ਉੱਤੇ ਕੀਤੀ ਆ ਹਨਾ, ਤੇ ਕਿੱਦਾਂ ਵੀ ਕਾਲਜ ਤੋਂ ਬਾਅਦ ਇੱਥੇ ਪਰਫਾਰਮ ਕਰਨਾ ਫਿਰ ਔਖਾ ਨਹੀਂ ਲੱਗਾ ਇੰਨੀ ਦੇਰ ਬਾਅਦ? ਸਭ ਤੋਂ ਪਹਿਲਾਂ ਮੈਂ ਇੰਡੋਸ ਟੀਵੀ ਦਾ ਧੰਨਵਾਦ ਕਰਨਾ ਚਾਹੂੰਗੀ ਕਿ ਉਹਨਾਂ ਨੇ ਹਰ ਵਾਰੀ ਮੌਕਾ ਦਿੰਦੇ ਨੇ ਇੱਦਾਂ ਸਾਨੂੰ ਬੋਲਣ ਦਾ। ਤੇ ਹਾਂ, ਕਾਲਜ ਟਾਈਮ ਕਰਦੇ ਰਹੇ ਸੀ ਪਰਫਾਰਮੈਂਸ, ਵਿਆਹ ਹੋ ਗਿਆ, ਉਹ ਤੋਂ ਬਾਅਦ ਕੋਈ ਮੌਕਾ ਹੀ ਨਹੀਂ ਮਿਲਿਆ। ਪਰ ਉਹ ਜਿਹੜਾ ਕੀੜਾ ਹੁੰਦਾ ਨਾ ਉਹ ਮਰਦਾ ਨਹੀਂ ਆ, ਉਹ ਕਿਤੇ ਨਾ ਕਿਤੇ ਦਿਲ ਕਰਦਾ ਹੈ ਕਿ ਕਰੀਏ, ਪਰ ਉਹ ਰੁਝੇਵਿਆਂ 'ਚ ਰੁੱਝ ਜਾਈਦਾ ਬੱਚਿਆਂ 'ਚ। ਪਰ ਚਲੋ ਆ ਮਾਝਾ ਪੰਜਾਬੀ ਸਕੂਲ ਦੇ ਐਨੂਅਲ ਫੰਕਸ਼ਨ 'ਤੇ ਮੌਕਾ ਮਿਲਦਾ ਹੈ। ਸਾਰਿਆਂ ਦੀ ਧੰਨਵਾਦੀ ਹਾਂ ਕਿ ਸਾਨੂੰ ਇਹ ਅਪਰਚੁਨਿਟੀ ਮਿਲਣੀ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ। ਤੇ ਅਸੀਂ ਹੋਰ ਵੀ ਤੁਹਾਡਾ ਐਂਟਰਟੇਨਮੈਂਟ ਕਰਾਂਗੇ, ਹੁਣ ਥੋੜਾ ਸ਼ੁਰੂਆਤ ਹੋ ਗਿਆ ਹੈ। ਹਾਂਜੀ ਸਾਡੀਆਂ ਸ਼ੁਭ ਇਛਾਵਾਂ ਵੀ ਨਾਲ ਆ ਹੈ। ਤੇ ਤੁਸੀਂ ਤਾਂ ਬਹੁਤ ਜ਼ਿਆਦਾ ਕੰਮ ਕਰ ਰਹੀਆਂ ਸੀ ਹਨਾ, ਬੱਚਿਆਂ ਨੂੰ ਲੈ ਕੇ ਆਉਣਾ, ਫਿਰ ਕੋਈ ਉੱਧਰ ਨੂੰ ਜਾ ਰਿਹਾ ਕੋਈ ਉੱਧਰ ਨੂੰ ਜਾ ਰਿਹਾ ਸੀ, ਥਕਾਵਟ ਤਾਂ ਬਹੁਤ ਹੋਈ ਹੋਣੀ ਆ। ਹੋ ਤੇ ਜਾਂਦੀ ਹੈ, ਪਰ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸਾਨੂੰ ਨਾ ਅੰਦਰੋਂ ਹੀ ਚਾਅ ਸੀਗਾ ਤੇ ਬੱਚਿਆਂ ਨੂੰ ਵੀ ਓਨਾ ਹੀ ਚਾਅ ਸੀਗਾ। ਬਾਰ-ਬਾਰ ਪੁੱਛਦੇ ਸੀਗੇ ਕਿ ਸਾਡੀ ਵਾਰੀ ਕਦੋਂ ਆਉਣੀ ਆ, ਅਸੀਂ ਬੋਲਣਾ ਹੈ। ਤੇ ਹੋਰ ਵੀ ਜਿਹੜੇ ਆਡੀਅנס ਦੇ ਵਿੱਚ ਵੀ ਬੱਚੇ ਆਏ ਸੀਗੇ ਨਾ, ਉਹਨਾਂ ਨੂੰ ਵੀ ਇੱਕ ਕਸ਼ਿਸ਼ ਸੀਗੀ ਕਿ ਬੋਲਣ ਦੀ ਕਿ ਹਾਂ ਅਸੀਂ ਵੀ ਬੋਲਣਾ ਹੈ। ਵੇਖੋ ਹੁਣ ਸੁੰਦਰ ਲੁਖਾਈ ਦਾ ਮੁਕਾਬਲਾ ਸੀਗਾ ਤੇ ਮੈਂ ਵੇਖਿਆ ਕਿ ਐਂਡ ਤੱਕ ਜਿਹੜੇ ਬੱਚੇ ਆ ਰਹੇ ਸੀਗੇ, ਲਿਖ ਰਹੇ ਸੀਗੇ ਤੇ ਮਾਵਾਂ ਉਹਨਾਂ ਨੂੰ ਲਿਖਾ ਰਹੀਆਂ ਸੀਗੀਆਂ। ਇੱਕ ਬਹੁਤ ਹੀ ਸੁੰਦਰ ਜਿਹੜੀ ਇਹ ਕੋਸ਼ਿਸ਼ ਆ ਤੇ ਬੱਚੇ ਕਰਦੇ ਨੇ। ਤੇ ਹੋਰ ਐਫਰਟ ਕੱਲੀ ਸਾਡੀ ਨਹੀਂ ਆ, ਵੇਖੋ ਮਾਂ ਪਿਓ ਜਿਹੜੇ ਆ ਆਪਣਾ ਟਾਈਮ ਕੱਢ ਕੇ ਉਹਨਾਂ ਨੂੰ ਛੱਡਦੇ। 1 ਘੰਟਾ ਕੱਢਣਾ ਬੜੀ ਔਖੀ ਗੱਲ ਜੀ। ਮਾਂ ਪਿਓ ਆਉਂਦੇ ਛੱਡ ਕੇ ਜਾਂਦੇ, ਭਾਵੇਂ ਉਹਨਾਂ ਚਿਰ ਗੱਡੀ 'ਚ ਬੈਠੇ ਰਹਿਣ ਤੇ ਵੇਟ ਕਰਦੇ ਉਹਨਾਂ ਦੀ। ਸਾਰਿਆਂ ਦੀ ਰਲ ਮਿਲ ਕੇ ਹੀ ਐਫਰਟ ਆ ਤੇ ਉਹਦੇ ਨਾਲ ਹੀ ਜਿਹੜਾ ਕਾਰਜ ਆ ਨਾ ਨਿਪਰੇ ਚੜਦਾ ਹੈ ਜੀ। ਬਿਲਕੁਲ। ਤੇ ਹੁਣ ਪ੍ਰੋਗਰਾਮ ਖਾਤਮੇ ਦੇ ਵੱਲ ਆ, ਦਿਲ ਜਿਹਾ ਨਹੀਂ ਘਟਦਾ ਵੀ ਹਾਏ ਹੁਣ ਤਾਂ ਖਾਤਮੇ ਹੋ ਗਿਆ? ਹਾਂਜੀ ਭਾਜੀ, ਸਾਰਾ ਸਾਲ ਬੱਚੇ ਮਿਹਨਤ ਕਰਦੇ ਆ, ਵਲੰਟੀਅਰ ਮਿਹਨਤ ਕਰਦੇ ਆ, ਪਰ ਜਦੋਂ ਉਹ ਦਿਨ ਆਉਂਦਾ ਤੇ ਉਹ ਦਿਨ ਬਹੁਤ ਜਲਦੀ ਲੰਘ ਜਾਂਦਾ ਵਾ। ਹੁਣ 2:30 ਵਜੇ ਦੇ ਆਏ ਹੋਏ ਆ, ਪਰ ਇੰਝ ਲੱਗਦਾ ਜਿਵੇਂ ਬਸ 2 ਘੰਟੇ ਆ, ਜਾਣ ਨੂੰ ਜੀ ਨਹੀਂ ਕਰਦਾ ਘਰ। ਬਾਕੀ
ਖੈਰ ਜਾਣਾ ਪੈਣਾ, ਪਰ ਕੋਈ ਗੱਲ ਨਹੀਂ, ਅਗਲੇ ਸਾਲ ਫੇਰ ਮਿਲਾਂਗੇ ਆਪਾਂ, ਹੈ ਨਾ। ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਵੀ ਕੁਝ ਕਹਿਣਾ ਆ? ਬਹੁਤ ਵਧੀਆ ਲੱਗਿਆ ਜੀ ਆ ਕੇ, ਮੇਰੀ ਆ ਫਰਸਟ ਵਿਜ਼ਿਟ ਸੀਗੀ ਇੱਥੇ, ਬਹੁਤ ਵਧੀਆ ਲੱਗਾ, ਸਾਰੇ ਐਕਸਾਈਟਿਡ ਸੀ, ਮੇਰੇ ਪੈਰੈਂਟਸ ਵੀ ਆਏ ਆ ਤੇ ਸਾਰਿਆਂ ਦਾ ਥੈਂਕ ਯੂ, ਸਪੈਸ਼ਲੀ ਇੰਡੋਜ਼ ਟੀਵੀ ਦਾ। ਤੁਸੀਂ ਕੁਝ ਕਹਿਣਾ? ਹਾਂਜੀ, ਸਭ ਤੋਂ ਪਹਿਲਾਂ ਮੈਂ ਇੰਡੋਜ਼ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਕੋਰੀਅਨ ਕਾਸਟ ਵਾਲਿਆਂ ਦਾ ਜਿਨ੍ਹਾਂ ਨੇ ਕੇਟਰਿੰਗ ਕੀਤੀ, ਉਹਨਾਂ ਦਾ ਧੰਨਵਾਦ ਕਰਦੀ ਹਾਂ। ਤੇ ਕਹਿੰਦੇ ਪ੍ਰੋਗਰਾਮ ਜਿਹੜੇ ਕਿਸੇ ਵੀ ਜਿਹੜੀ ਆਪਣੀ ਆ ਕਮਿਊਨਿਟੀ ਆ ਉਹਦੇ ਸੰਜੀਦਾ ਹੁੰਦਾ ਚਿੰਨ੍ਹ ਹੁੰਦੇ ਆ, ਤੇ ਇਦਾਂ ਦੇ ਪ੍ਰੋਗਰਾਮ ਕਲਚਰਲ ਜਿਹੜੇ ਹੋਣੇ ਚਾਹੀਦੇ ਆ, ਕਿਉਂਕਿ ਬੱਚੇ ਬਹੁਤ ਕੁਝ ਸਿੱਖਦੇ ਆ। ਉਸ ਤੋਂ ਬਾਅਦ ਇਹ ਪੰਜਾਬੀ ਦੇ ਨਾਲ ਜੁੜੇ ਹੋਏ ਆ, ਜਿੱਦਾਂ ਕਹਿੰਦੇ ਕਿ ਕਿਸੇ ਵੀ ਪੱਥਰ ਦੀ ਤਕਦੀਰ ਬਦਲ ਜਾਂਦੀ ਆ ਜੇ ਉਹਨੂੰ ਤਰੀਕੇ ਨਾਲ ਤਰਾਸ਼ਿਆ ਜਾਵੇ। ਤੇ ਸਾਡੇ ਟੀਚਰ ਗਗਨ ਦੀਦੀ, ਪਵਨ ਦੀਦੀ, ਮਨਦੀਪ ਦੀਦੀ, ਜਸਮੀਤ ਦੀਦੀ ਬੜੇ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਊੜਾ ਪੜ੍ਹਾਉਂਦੇ ਆ, ਪੰਜਾਬੀ ਸਿਖਾਉਂਦੇ ਆ, ਇਹਨਾਂ ਨੂੰ ਸ਼ਬਦ ਗੁਰੂ ਮਹਾਰਾਜ ਦੀ ਬਾਣੀ ਨਾਲ ਇਹਨਾਂ ਨੂੰ ਜੋੜਦੇ ਆ। ਜਦ ਕਿ ਬੱਚੇ ਇੰਗਲਿਸ਼ ਦੇ ਹੀ ਇੱਥੇ ਵੀ ਵਸ ਪੈ ਗਏ ਆ ਤੇ ਅੰਗਰੇਜ਼ੀ ਬੋਲਦੇ ਆ। ਇਹ ਇਹਨਾਂ ਨੂੰ ਜਿੱਦਾਂ ਪੰਜਾਬੀ ਸਕੂਲ ਜਾਂਦੇ ਆ ਬੱਚੇ, ਪੜ੍ਹਦੇ ਆ, ਤੇ ਕਲਾਸ 'ਚ ਇਹਨਾਂ ਨੂੰ ਉੱਥੇ ਪੰਜਾਬੀ ਕਹਿੰਦੇ ਆ ਕਿ ਤੁਸੀਂ ਬੋਲੋ, ਕਿ ਤੁਸੀਂ ਇੰਗਲਿਸ਼ ਨਹੀਂ ਬੋਲਣੀ। ਤੇ ਇਸ ਕਰਕੇ ਇਹ ਵਧੀਆ ਇੱਕ ਉਪਰਾਲਾ ਆ ਕਿ ਸਾਡੇ ਬੱਚੇ ਜਿਹੜੇ ਪੰਜਾਬੀ ਸਿੱਖਦੇ ਪਏ, ਆਪਣੀ ਮਾਂ ਬੋਲੀ ਨੂੰ ਉਹਨਾਂ ਨੇ ਜਿੰਦਾ ਰੱਖਿਆ ਵਾ, ਉਹ ਇਹਨਾਂ ਦੇ ਦੇਣ ਸਦਕਾ ਹੀ ਆ। ਤੇ ਕਹਿੰਦੇ ਆ ਕਿ ਅਸੀਂ ਜੋ ਵੀ ਆ ਜਾਂ ਹੋਣ ਦੀ ਆਸ ਕਰਦੇ ਆ, ਆਪਣੇ ਆਸੇ-ਪਾਸੇ ਜਾਂ ਆਪਣੀ ਸੰਗਤ ਦੇ ਹੋਣ ਕਰਕੇ ਹੀ ਅਸੀਂ ਉਦਾਂ ਦੇ ਹੁੰਨੇ ਆ ਜਿੱਦਾਂ ਦੀ ਸਾਡੀ ਸੰਗਤ ਆ। ਤੇ ਇਸ ਟਾਈਮ ਤੇ ਸਾਡੀ ਸੰਗਤ ਬੜੇ ਵਧੀਆ ਪੜ੍ਹੇ ਲਿਖੇ ਲੋਕਾਂ ਦੀ ਆ, ਤੇ ਲੱਗਦਾ ਹੈ ਕਿ ਸਾਡੇ ਬੱਚੇ ਵੀ ਅੱਗੇ ਤੱਕ ਜਾਣਗੇ, ਇੰਜੋਏ ਕਰਨਗੇ। ਹਾਂਜੀ, ਤੇ ਮੈਨੂੰ ਲੱਗਦਾ ਹੈ ਕਿ ਰਣਜੀਤ ਭਾਜੀ ਨੇ, ਬਲਰਾਜ ਭਾਜੀ ਨੇ ਬਹੁਤ ਵਧੀਆ ਕੀਤਾ ਇਸ ਟਾਈਮ ਵੀ। ਤੇ ਚਲੋ ਬੰਦਾ ਗਲਤੀਆਂ ਤੋਂ ਸਿੱਖਦਾ ਆ, ਤੇ ਗਲਤੀ ਤਾਂ ਕੋਈ ਨਹੀਂ ਹੋਈ, ਪਰ ਅਸੀਂ ਹੋਰ ਵੀ ਵਧੀਆ ਕਰਾਂਗੇ। ਤੇ ਐਂਡ ਆਫ ਅਖੀਰ ਵਿੱਚ ਮੈਂ ਇੰਡੋਰ ਟੀਵੀਜ਼ ਦਾ ਫਿਰ ਧੰਨਵਾਦ ਕਰਦੀ ਹਾਂ। ਥੈਂਕ ਯੂ ਭੈਣ ਜੀ, ਤੁਸੀਂ ਤਾਂ ਕੁਝ ਜਿਹਾ ਸਮੁੰਦਰ ਬੰਦ ਕਰਤਾ, ਕੇਟਰਿੰਗ ਤੋਂ ਲੈ ਕੇ ਸਾਰਿਆਂ ਦਾ ਧੰਨਵਾਦ ਕਰ ਦਿੱਤਾ। ਥੈਂਕ ਯੂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਹੀ ਅਦਭੁਤ, ਬੇਮਿਸਾਲ, ਕਮਾਲ ਦਾ ਪ੍ਰੋਗਰਾਮ ਜਿਹੜਾ ਕਿ ਮਾਝਾ ਯੂਥ ਕਲੱਬ ਦੇ ਵੱਲੋਂ ਆਰਗੇਨਾਈਜ਼ ਕੀਤਾ ਗਿਆ ਸੀ, ਉਹ ਨੇਪਰੇ ਚੜ੍ਹਿਆ ਆ। ਦੁਪਹਿਰ ਤੋਂ ਚੱਲਦਾ ਹੋਇਆ ਪ੍ਰੋਗਰਾਮ ਰਾਤ ਤੱਕ ਚੱਲਿਆ ਇਹ ਪ੍ਰੋਗਰਾਮ, ਜਿਹਦੇ ਵਿੱਚ ਹਰ ਉਮਰ ਵਰਗ ਦੇ ਲੋਕਾਂ ਨੇ ਆਨੰਦ ਮਾਣਿਆ। ਦਰਸ਼ਕ ਬਹੁਤ ਵੱਡੀ ਗਿਣਤੀ ਦੇ ਵਿੱਚ ਆਏ, ਤੇ ਅਸੀਂ ਆਸ ਕਰਦੇ ਹਾਂ ਕਿ ਮਾਝਾ ਯੂਥ ਕਲੱਬ ਇਸੇ ਤਰ੍ਹਾਂ ਪੰਜਾਬੀ ਭਾਸ਼ਾ ਦੇ ਲਈ ਯਤਨ ਕਰਦਾ ਰਹੇਗਾ, ਪੰਜਾਬੀ ਨੂੰ ਹੋਰ ਵੀ ਪ੍ਰਫੁੱਲਤ ਕਰੇਗਾ। ਤੇ ਬੱਚਿਆਂ ਦੇ ਵਿੱਚ ਜਿੱਦਾਂ ਅਸੀਂ ਦੇਖਿਆ ਕਿ ਬੱਚਿਆਂ ਨੂੰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਿਖਲਾਈ ਦਿੱਤੀ ਆ, ਉਹ ਇਹਦੇ ਵਿੱਚ ਹੋਰ ਵੀ ਕੰਮ ਜਿਹੜਾ ਕਰਦੇ ਰਹਿਣਗੇ, ਖੇਡਾਂ ਦੇ ਖੇਤਰ ਦੇ ਵਿੱਚ ਵੀ, ਹੋਰ ਵੀ ਸਮਾਜ ਸੇਵਾ ਦੇ ਖੇਤਰ ਦੇ ਵਿੱਚ। ਇੰਡੋਜ਼ ਟੀਵੀ ਦੇ ਵੱਲੋਂ ਮਾਝਾ ਯੂਥ ਕਲੱਬ ਦੇ ਸਾਰੇ ਪ੍ਰਬੰਧਕਾਂ ਨੂੰ, ਵਲੰਟੀਅਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਦੀਵਾਲੀ ਦੀਆਂ, ਤੇ ਉਹਨਾਂ ਦਾ ਧੰਨਵਾਦ ਵੀ ਕਿ ਉਹ ਸਮਾਜ ਦੇ ਵਿੱਚ ਬਹੁਤ ਆਪਣਾ ਅਹਿਮ ਕੰਮ ਕਰ ਰਹੇ ਆ। ਬਹੁਤ ਬਹੁਤ ਧੰਨਵਾਦ।